ਲਾਹੌਰ ਸ਼ਹਿਰਾਂ ਦਾ ਸ਼ਹਿਰ ਏ ਤੇ ਵਿਰਸੇ ਦੀ ਮੰਡੀ ਏ ਤੇ ਮੁਹੱਬਤ ਦਾ ਮਰਕਜ਼। ਇਹ ਉਹ ਜ਼ਮੀਨ ਏ ਜਿੱਥੇ ਹਰ ਦੀਵਾਰ ਇੱਕ ਕਹਾਣੀ ਬੋਲਦੀ ਏ। ਬਾਦਸ਼ਾਹੀ ਮਸਜਿਦ ਦੀ ਸ਼ਾਨ, ਸ਼ਾਹੀ ਹਮਾਮ ਦੀ ਖੁਸ਼ਬੂ, ਮਸਜਿਦ ਵਜ਼ੀਰ ਖਾਨ ਦੇ ਰੰਗ ਤੇ ਭਾਟੀ ਗੇਟ ਦੀ ਰੌਣਕ, ਇਹ ਸਭ ਲਾਹੌਰ ਦੀ ਰੂਹ ਦਾ ਹਿੱਸਾ ਏ। ਅੱਜ ਵੀ ਜਦੋਂ ਸੂਰਜ ਅੰਦਰੂਨ ਲਾਹੌਰ ਦੀ ਦੀਵਾਰਾਂ ਤੇ ਚਮਕਦਾ ਏ, ਲੱਗਦਾ ਏ ਜਿਵੇਂ ਪੁਰਾਣੇ ਦੌਰ ਦੀ ਆਵਾਜ਼ ਅੱਜ ਵੀ ਗੂੰਜ ਰਹੀ ਏ। ਇਹ ਸ਼ਹਿਰ ਸਿਰਫ ਪੱਥਰ ਤੇ ਇੱਟ ਦਾ ਨਹੀਂ, ਇਹ ਯਾਦਾਂ, ਤਹਿਜ਼ੀਬ ਤੇ ਜਜ਼ਬਾਤ ਦਾ ਲਾਹੌਰ ਏ। अस्सलामु अलैकुम, वेलकम करना ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ। ਮੈਂ ਇਸ ਟਾਈਮ ਮੌਜੂਦ ਹੈਗਾ ਵਾਂ ਖਾਲਿਸ ਲਾਹੌਰ ਸ਼ਹਿਰ ਦੇ ਬਾਹਰ। ਜੀ ਹਾਂ, ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਮੇਰੇ ਨਾਲ ਅੰਦਰੂਨ ਲਾਹੌਰ ਦੀ ਸੈਰ ਕਰੋਗੇ। ਇਸ ਲਾਹੌਰ ਸ਼ਹਿਰ ਦੀ ਦੀਵਾਰ ਉੱਤੇ 13 ਦਰਵਾਜ਼ੇ ਹੈਗੇ ਸਨ। ਹਰ ਦਰਵਾਜ਼ੇ ਦੀ ਆਪਣੀ ਇੱਕ ਕਹਾਣੀ, ਆਪਣੀ ਇੱਕ ਤਾਰੀਖ ਹੈ, ਜਿਨ੍ਹਾਂ ਦੇ ਰਸਤੇ ਲਾਹੌਰ ਅੰਦਰ ਆਉਣ ਲਈ ਜਾਂ ਬਾਹਰ ਜਾਣ ਲਈ ਇਸਤੇਮਾਲ ਹੁੰਦੇ ਸਨ। ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਟੋਟਲ 6 ਦਰਵਾਜ਼ੇ ਵੇਖੋਗੇ, ਬਾਕੀ 7 ਦਰਵਾਜ਼ੇ ਆਉਣ ਵਾਲੀ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ। ਤੇ ਚਲਿਏ ਫਿਰ ਅੱਜ ਇਸ ਸਫ਼ਰ ਨੂੰ ਸ਼ੁਰੂ ਕਰਨੇ ਆ ਦਿੱਲੀ ਗੇਟ ਤੋਂ। ਸਾਡਾ ਸਫ਼ਰ ਸ਼ੁਰੂ ਹੁੰਦਾ ਹੈ ਦਿੱਲੀ ਗੇਟ ਤੋਂ। ਇਹ ਲਾਹੌਰ ਦੇ ਸਭ ਤੋਂ ਪੁਰਾਣੇ ਤੇ ਮਸ਼ਹੂਰ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ ਹੈ। ਦਿੱਲੀ ਗੇਟ ਮੁਗਲ ਦੌਰ 'ਚ ਇਹ ਲਾਹੌਰ ਸ਼ਹਿਰ ਦਾ ਸਭ ਤੋਂ ਮੇਨ ਦਰਵਾਜ਼ਾ ਸੀ। ਦਿੱਲੀ ਦਰਵਾਜ਼ਾ ਇਸ ਨੂੰ ਇਸ ਲਈ ਕਹਿੰਦੇ ਨੇ ਕਿ ਇਹ ਹੀ ਉਹ ਦਰਵਾਜ਼ਾ ਸੀ ਜਿੱਥੋਂ ਦਿੱਲੀ ਸ਼ਹਿਰ ਵੱਲ ਜਾਣ ਨੂੰ ਰਾਹ ਲੱਗਦਾ ਸੀ ਤੇ ਦਿੱਲੀ ਵਾਲੇ ਇਸੀ ਰਾਏ ਲਾਹੌਰ ਸ਼ਹਿਰ ਅੰਦਰ ਆਉਂਦੇ ਸਨ। ਅੱਜ ਵੀ ਇਸ ਦਰਵਾਜ਼ੇ ਨੂੰ ਵੇਖ ਕੇ ਇਨਸਾਨ ਲਾਹੌਰ ਦੀ ਪੁਰਾਣੀ ਯਾਦਾਂ ਦੇ ਵਿੱਚ ਗੁੰਮ ਹੋ ਜਾਂਦਾ ਹੈ। ਜਦੋਂ ਤੁਸੀਂ ਇਸ ਗੇਟ ਤੋਂ ਅੰਦਰ ਪੈਰ ਰੱਖਦੇ ਹੋ ਤੇ ਇੰਜ ਲੱਗਦਾ ਹੈ ਜਿਵੇਂ ਤੁਸੀਂ ਲਾਹੌਰ ਦੇ ਪੁਰਾਣੇ ਦੌਰ ਦੇ ਵਿੱਚ ਵਾਪਸ ਆ ਗਏ ਹੋ। ਇਹ ਦੀਵਾਰਾਂ, ਇਹ ਪੁਰਾਣੀ ਖਿੜਕੀਆਂ, ਇਹ ਦਰਵਾਜ਼ੇ, ਹਰ ਇੱਕ ਕੋਨਾ ਇੱਕ ਪੁਰਾਣੀ ਕਹਾਣੀ ਬੋਲਦਾ ਏ। ਗੇਟ ਤੋਂ ਥੋੜਾ ਅੱਗੇ ਵਧਦੇ ਹੋ ਤੇ ਮਿਲਦੇ ਹੋ ਸ਼ਾਹੀ ਹਮਾਮ ਦੇ ਨਾਲ, ਜਿੱਥੋਂ ਮੁਗਲ ਦੌਰ ਦੇ ਲੋਕ ਨਹਾ ਕੇ ਤਾਜ਼ਗੀ ਮਹਿਸੂਸ ਕਰਦੇ ਸਨ। ਇਹ ਹਮਾਮ 1635 ਵਿੱਚ ਵਜ਼ੀਰ ਖਾਨ ਨੇ ਬਣਵਾਇਆ ਸੀ, ਸਿਰਫ ਸਾਫ਼ ਸੁਥਰੇ ਰਹਿਣ ਲਈ ਨਹੀਂ ਬਲਕਿ ਉਸ ਵਕਤ ਦੀ ਸ਼ਾਹਾਨਾ ਤਹਿਜ਼ੀਬ ਦਾ ਨਿਸ਼ਾਨ ਵੀ ਸੀ। ਸ਼ਾਹੀ ਹਮਾਮ ਦੇ ਇਰਦ ਗਿਰਦ ਦੀਆਂ ਪੁਰਾਣੀਆਂ ਇਮਾਰਤਾਂ ਤੇ ਲਾਹੌਰੀ ਨਾਸ਼ਤਾ ਜੋ ਲਾਹੌਰੀਆਂ ਦੀ ਪਹਿਚਾਣ ਹੈ। ਲਾਹੌਰ ਦੀਆਂ ਪੁਰਾਣੀਆਂ ਦੁਕਾਨਾਂ ਤੇ ਬਾਜ਼ਾਰ ਲਾਹੌਰ ਦੀ ਅਸਲੀ ਰੂਹ ਦਾ ਅਹਿਸਾਸ ਕਰਾਉਂਦੀਆਂ ਨੇ। ਇਹਦੇ ਨਾਲ ਹੀ ਇੱਕ ਬਹੁਤ ਸੋਹਣੀ ਮਸਜਿਦ ਵੀ ਹੈ ਜਿੱਥੇ ਅਜ਼ਾਨ ਦੀ ਗੂੰਜ ਅੱਜ ਵੀ ਪੁਰਾਣੇ ਲਾਹੌਰ ਵਿੱਚ ਇੱਕ ਸਕੂਨ ਪੈਦਾ ਕਰਦੀ ਹੈ। ਦਿੱਲੀ ਗੇਟ ਅੰਦਰ ਜਦੋਂ ਕਦਮ ਰੱਖਦੇ ਹਾਂ, ਪੁਰਾਣੀ ਇਮਾਰਤਾਂ ਇੱਕ ਇੱਕ ਕਰਕੇ ਗੁਜ਼ਰੇ ਵਕਤ ਦੀ ਦਾਸਤਾਨ ਸੁਣਾਉਂਦੀਆਂ ਨੇ। ਇਹ ਦੀਵਾਰਾਂ, ਇਹ ਖਿੜਕੀਆਂ, ਇਹ ਝਰੋਕੇ ਪੁਰਾਣੇ ਲਾਹੌਰ ਦੀ ਜ਼ਿੰਦਗੀ ਦਾ ਰੰਗ ਸੰਭਾਲੇ ਹੋਏ ਨੇ। ਥੋੜਾ ਹੋਰ ਅੱਗੇ ਜਾਂਦੇ ਹਾਂ ਤੇ ਚਿੱਟਾ ਗੇਟ ਆਉਂਦਾ ਏ, ਇੱਕ ਹੋਰ ਦਰਵਾਜ਼ਾ ਜਿੱਥੇ ਲਾਹੌਰ ਦੀ ਰੋਸ਼ਨ ਤਹਿਜ਼ੀਬ ਦੀ ਚਮਕ ਨਜ਼ਰ ਆਉਂਦੀ ਏ। ਇਸ ਗੇਟ ਦਾ ਨਾਂ ਚਿੱਟਾ ਗੇਟ ਇਸ ਕਰਕੇ ਪਿਆ ਹੈ ਕਿ ਇਸ ਦੀਆਂ ਦੀਵਾਰਾਂ ਸਫੈਦ ਸਨ। ਹੁਣ ਇੱਥੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਇਸ ਨੂੰ ਆਪਣੀ ਅਸਲ ਹਾਲਤ ਦੇ ਵਿੱਚ ਬਹਾਲ ਕਰਨ ਲਈ। ਇਸ ਤੋਂ ਅੱਗੇ ਨਾਲ ਹੀ ਕੂਆਂ ਦੀਨਾ ਨਾਂ ਤੇ, ਜਿੱਥੇ ਲਾਹੌਰ ਦਾ ਰੰਗ ਹੋਰ ਵੀ ਗਹਿਰਾ ਹੋ ਜਾਂਦਾ ਹੈ। ਇਹ ਉਹ ਇਲਾਕਾ ਹੈ ਜਿੱਥੇ ਬਾਜ਼ਾਰਾਂ ਦੀ ਰੌਣਕ, ਪੁਰਾਣੀ ਇਮਾਰਤਾਂ ਦਾ ਸਕੂਨ ਤੇ ਮਸਜਿਦ ਦੀ ਅਜ਼ਾਨ ਇੱਕ ਦੂਜੇ ਦੇ ਨਾਲ ਜਿਉਂਦੀਆਂ ਲੱਗਦੀਆਂ ਨੇ ਜਿਵੇਂ ਇੱਕ ਕਹਾਣੀ ਦਾ ਹਿੱਸਾ ਹੋਣ। ਤੇ ਬਸ ਕੁਝ ਕਦਮ ਅੱਗੇ ਤੇ ਤੁਸੀਂ ਲਾਹੌਰ ਦੀ ਸਭ ਤੋਂ ਖੂਬਸੂਰਤ ਤੇ ਮਸ਼ਹੂਰ ਜਗ੍ਹਾ ਤੇ ਪਹੁੰਚਦੇ ਹੋ, ਮਸਜਿਦ ਵਜ਼ੀਰ ਖਾਨ। ਇਸ ਮਸਜਿਦ ਦਾ ਹੁਸਨ, ਉਸ ਦੀ ਨਕਾਸ਼ੀ, ਉਸ ਦਾ ਰੰਗ ਜਿਵੇਂ ਲਾਹੌਰ ਦੀ ਰੂਹ ਨੂੰ ਰੰਗਾਂ ਵਿੱਚ ਲਿਖ ਦਿੱਤਾ ਹੋਵੇ। ਕਹਿੰਦੇ ਨੇ ਜੇ ਲਾਹੌਰ ਇੱਕ ਤਸਵੀਰ ਹੈ ਤੇ ਮਸਜਿਦ ਵਜ਼ੀਰ ਖਾਨ ਉਸ ਤਸਵੀਰ ਦਾ ਦਿਲ ਹੈ। ਦਿੱਲੀ ਗੇਟ ਤੋਂ ਥੋੜਾ ਅੱਗੇ ਲਾਹੌਰ ਦੀ ਦੀਵਾਰ ਦਾ ਇੱਕ ਹੋਰ ਪੁਰਾਣਾ ਹਿੱਸਾ ਅਕਬਰੀ ਗੇਟ। ਅੱਜ ਅਸਲੀ ਦਰਵਾਜ਼ਾ ਤੇ ਨਜ਼ਰ ਨਹੀਂ ਆਉਂਦਾ, ਪਰ ਇਸ ਦਾ ਨਾਮ ਲਾਹੌਰ ਦੀ ਗਲੀ ਗਲੀ ਵਿੱਚ ਅੱਜ ਵੀ ਜ਼ਿੰਦਾ ਹੈ।
ਤਾਰੀਖ ਕਹਿੰਦੀ ਏ ਇਸ ਗੇਟ ਦਾ ਨਾਮ ਮੁਗਲ ਬਾਦਸ਼ਾਹ ਜਲਾਲੁਦੀਨ ਅਕਬਰ ਦੇ ਨਾਂ ਤੇ ਰੱਖਿਆ ਗਿਆ ਸੀ। ਪੁਰਾਣੇ ਦੌਰ 'ਚ ਇੱਥੋਂ ਲਾਹੌਰ ਸ਼ਹਿਰ ਦਾ ਇੱਕ ਅਹਿਮ ਰਸਤਾ ਗੁਜ਼ਰਦਾ ਸੀ ਜਿੱਥੋਂ ਸੌਦਾਗਰ, ਮੁਸਾਫਰ ਤੇ ਕਾਰਵਾਨ ਗੁਜ਼ਰਦੇ ਸਨ। ਅੱਜ ਵੀ ਜਦੋਂ ਤੁਸੀਂ ਅਕਬਰੀ ਗੇਟ ਵੱਲ ਗੁਜ਼ਰਦੇ ਹੋ ਤੇ ਬਾਜ਼ਾਰਾਂ ਦੀ ਰੌਣਕ, ਮਸਾਲਿਆਂ ਦੀ ਖੁਸ਼ਬੂ ਤੇ ਪੁਰਾਣੀ ਇਮਾਰਤਾਂ ਲਾਹੌਰ ਦਾ ਰੰਗ ਜ਼ਿੰਦਾ ਕਰ ਦਿੰਦੀਆਂ ਨੇ। ਲਾਹੌਰ ਤੇ ਸਿਰਫ ਅੱਜ ਇੱਕ ਨਿਸ਼ਾਨੀ ਹੈ, ਪਰ ਇਹ ਲਾਹੌਰ ਦੀ ਉਸ ਤਹਿਜ਼ੀਬ ਦਾ ਸਬੂਤ ਹੈ ਜਿੱਥੇ ਹਰ ਰਸਤਾ, ਹਰ ਦੀਵਾਰ ਇੱਕ ਕਹਾਣੀ ਸੁਣਾਉਂਦੀ ਹੈ। ਅਕਬਰੀ ਗੇਟ, ਜਿੱਥੋਂ ਤਹਿਜ਼ੀਬ ਤੇ ਤਿਜਾਰਤ ਇੱਕ ਦੂਜੇ 'ਚ ਘੁਲ ਕੇ ਲਾਹੌਰ ਦੀ ਰੂਹ ਬਣ ਜਾਂਦੇ ਨੇ। ਲੋਹਾਰੀ ਗੇਟ, ਅੰਦਰੂਨ ਲਾਹੌਰ ਦਾ ਉਹ ਦਰਵਾਜ਼ਾ ਜਿੱਥੋਂ ਲਾਹੌਰ ਦੀ ਪੁਰਾਣੀ ਖੁਸ਼ਬੂ ਅੱਜ ਵੀ ਮਹਿਸੂਸ ਹੁੰਦੀ ਹੈ। ਇੱਥੇ ਲੱਗੀ ਹਰ ਇੱਟ, ਉਹਦੇ ਵਿੱਚ ਆਈ ਹਰ ਦਰਾੜ ਇੱਕ ਕਹਾਣੀ ਬੋਲਦੀ ਹੈ ਕਿ ਲਾਹੌਰ ਸਿਰਫ ਸ਼ਹਿਰ ਨਹੀਂ ਹੈ ਬਲਕਿ ਇੱਕ ਜ਼ਿੰਦਾ ਵਿਰਸਾ ਹੈ। ਲੋਹਾਰੀ ਗੇਟ ਸਿਰਫ ਇੱਕ ਦਰਵਾਜ਼ਾ ਨਹੀਂ ਬਲਕਿ ਲਾਹੌਰ ਦੀ ਰੂਹ ਹੈ, ਜਿੱਥੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਤੇ ਮੁਸਕਰਾਹਟ ਸਭ ਇੱਕ ਦੂਜੇ ਨਾਲ ਜਿਉਂਦੇ ਨੇ। ਲੋਹਾਰੀ ਗੇਟ ਦਾ ਦਰਵਾਜ਼ਾ ਜਿਹੜਾ ਅੱਜ ਵੀ ਜ਼ਮੀਨ ਦੇ ਵਿੱਚ ਧੱਸਿਆ ਹੋਇਆ ਹੈ, ਪਰ ਇਹ ਲਾਹੌਰ ਦੀ ਇੱਜ਼ਤ 'ਚ ਅੱਜ ਵੀ ਉੱਚਾ ਹੈ। ਇਸ ਦਰਵਾਜ਼ੇ ਦੀ ਛਾਂ ਦੇ ਵਿੱਚੋਂ ਲੰਘਣਾ ਇੰਝ ਹੀ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਇੱਕ ਪੁਰਾਣੇ ਸਫ਼ਰ ਦੀ ਯਾਦ ਵਿੱਚੋਂ ਗੁਜ਼ਰ ਰਹੇ ਹੋ। ਇਹ ਦਰਵਾਜ਼ਾ ਲਾਹੌਰ ਦਾ ਦਿਲ ਸੀ ਤੇ ਅੱਜ ਵੀ ਲਾਹੌਰ ਦੇ ਦਿਲ ਵਿੱਚ ਜਿਉਂਦਾ ਹੈ। ਇੱਥੇ ਦੀਆਂ ਪੁਰਾਣੀਆਂ ਇਮਾਰਤਾਂ ਹਾਲੇ ਵੀ ਮੁਗਲ ਦੌਰ ਦੀ ਖੁਸ਼ਬੂ ਨੂੰ ਸੰਭਾਲ ਕੇ ਬੈਠੀਆਂ ਨੇ। ਲੋਹਾਰੀ ਗੇਟ ਲਾਹੌਰ ਦੀ ਕਹਾਣੀ ਦਾ ਇੱਕ ਪੁਰਾਣਾ ਪੰਨਾ ਹੈ ਜੋ ਅੱਜ ਵੀ ਹਰ ਦੀਵਾਰ, ਹਰ ਹਵਾ ਦੇ ਝੋਂਕੇ 'ਚ ਲਿਖਿਆ ਮਿਲਦਾ ਹੈ। ਲੋਹਾਰੀ ਗੇਟ ਦਾ ਨਾਮ ਲੋਹਾਰ ਤੋਂ ਆਇਆ ਹੈ ਕਿਉਂਕਿ ਮੁਗਲ ਦੌਰ ਵਿੱਚ ਇੱਥੇ ਲੋਹੇ ਦਾ ਕੰਮ ਕਰਨ ਵਾਲੇ ਉਸਤਾਦ ਰਹਿੰਦੇ ਸਨ। ਉਹ ਲੋਹਾ ਗਾਲ ਕੇ ਉਸ ਦੀਆਂ ਤਲਵਾਰਾਂ, ਦਰਵਾਜ਼ੇ, ਜ਼ੰਜੀਰ ਤੇ ਇਮਾਰਤਾਂ ਦਾ ਸਮਾਨ ਬਣਾਉਂਦੇ ਸਨ। ਇਹ ਉਹ ਜਗ੍ਹਾ ਹੈ ਜਿੱਥੇ ਲੋਹੇ ਦਾ ਕੰਮ ਹੁੰਦਾ ਸੀ ਤੇ ਉਹੀ ਕੰਮ ਕਰਨ ਵਾਲੇ ਲੋਕ ਲਾਹੌਰ ਦੇ ਮਸ਼ਹੂਰ ਕਾਰੀਗਰ ਬਣੇ। ਅੱਜ ਬਾਜ਼ਾਰ ਵੀ ਹੈ ਤੇ ਰੋਸ਼ਨ ਗਲੀਆਂ ਵੀ ਨੇ, ਪਰ ਅਸਲੀ ਲਾਹੌਰ ਇਹਨਾਂ ਦੀਵਾਰਾਂ 'ਚੋਂ ਬੋਲਦਾ ਹੈ। ਹੁਣ ਗੱਲ ਕਰਦੇ ਹਾਂ ਭਾਟੀ ਗੇਟ ਦੀ, ਜਿੱਥੇ ਲਾਹੌਰ ਦੀ ਤਹਿਜ਼ੀਬ, ਅਦਬ ਤੇ ਜਜ਼ਬਾਤ ਸਭ ਇਕੱਠੇ ਮਿਲਦੇ ਨੇ। ਇਹ ਉਹ ਜਗ੍ਹਾ ਹੈ ਜਿੱਥੇ ਸ਼ਾਮ ਢਲਦੀ ਹੈ ਤੇ ਕਹਾਣੀਆਂ ਜਾਗ ਜਾਂਦੀਆਂ ਨੇ। ਭਾਟੀ ਗੇਟ ਸਿਰਫ ਲਾਹੌਰ ਦਾ ਦਰਵਾਜ਼ਾ ਨਹੀਂ ਹੈ, ਇਹ ਲਾਹੌਰ ਦਾ ਅਦਬੀ ਦਿਲ ਹੈ ਜਿੱਥੋਂ ਇੱਕ ਆਵਾਜ਼ ਉੱਠੀ ਸੀ ਜਿਨੇ ਪੂਰੀ ਕੌਮ ਨੂੰ ਜਗਾਇਆ। ਇਹ ਉਹ ਜਗ੍ਹਾ ਹੈ ਜਿੱਥੇ ਸ਼ਾਮ ਢਲਦੀ ਹੈ ਤੇ ਕਹਾਣੀਆਂ ਜਾਗ ਜਾਂਦੀਆਂ ਨੇ। ਗਲੀਆਂ ਪੁਰਾਣੀਆਂ ਨੇ ਪਰ ਦਿਲ ਨਵੇਂ ਨੇ। ਸ਼ਾਇਰ ਮਸ਼ਰਕ ਅਲਾਮਾ ਇਕਬਾਲ ਦਾ ਘਰ ਵੀ ਇੱਥੇ ਹੀ ਹੈ। ਉਹੀ ਮਕਾਨ ਜਿੱਥੇ ਉਹਨਾਂ ਆਪਣੀ ਸੋਚ, ਆਪਣਾ ख्वाब ਤੇ ਆਪਣੀ ਸ਼ਾਇਰੀ ਲਾਹੌਰ ਦੀ ਮਿੱਟੀ ਵਿੱਚ ਲਿਖੀ। ਅੱਜ ਵੀ ਜਦੋਂ ਇਸ ਮਕਾਨ ਵੱਲ ਬੰਦਾ ਵੇਖਦਾ ਹੈ, ਲੱਗਦਾ ਹੈ ਜਿਵੇਂ ਇਕਬਾਲ ਦੀ ਰੂਹ ਅੱਜ ਵੀ ਭਾਟੀ ਦੀ ਹਵਾ ਵਿੱਚ ਜ਼ਿੰਦਾ ਹੈ। ਇਹ ਵੇ ਭਾਟੀ ਗੇਟ, ਜਿੱਥੇ ਸਿਰਫ ਲਾਹੌਰ ਵੇਖਦਾ ਹੀ ਨਹੀਂ ਬਲਕਿ ਸੋਚਦਾ ਵੀ ਹੈ ਤੇ ਮਹਿਸੂਸ ਵੀ ਕਰਦਾ ਹੈ।
ਲਾਹੌਰ ਦਾ ਸਭ ਤੋਂ ਛੋਟਾ ਪਰ ਦਿਲ 'ਚ ਵਸ ਜਾਣ ਵਾਲਾ ਦਰਵਾਜ਼ਾ ਅੱਜ ਅਸਲੀ ਗੇਟ ਤੇ ਮੌਜੂਦ ਨਹੀਂ, ਪਰ ਇਸ ਦਾ ਨਾਂ ਲਾਹੌਰ ਦੀ ਦੀਵਾਰਾਂ ਦੀ ਤਰ੍ਹਾਂ ਅੱਜ ਵੀ ਪੁਰਾਣੀ ਯਾਦਾਂ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਮੋਰੀ ਗੇਟ। ਮੋਰੀ ਦਾ ਮਤਲਬ ਹੈ ਛੋਟੀ ਰਾਹ, ਛੋਟੀ ਖਿੜਕੀ। ਇਹ ਲਾਹੌਰ ਦੀ ਯਾਦਾਂ ਦਾ ਇੱਕ ਛੁਪਿਆ ਹਿੱਸਾ ਹੈ, ਛੋਟਾ ਜ਼ਰੂਰ ਪਰ ਦਿਲ ਨੂੰ ਛੂ ਜਾਣ ਵਾਲਾ ਹੈ। ਅੱਜ ਵੀ ਜਦੋਂ ਤੁਸੀਂ ਇੱਥੋਂ ਲੰਘਦੇ ਹੋ ਤਾਂ ਦੀਵਾਰਾਂ ਦੀ ਠੰਡਕ ਤੇ ਪੁਰਾਣੇ ਲਾਹੌਰ ਦੀ ਖੁਸ਼ਬੂ ਇਕੱਠੇ ਮਹਿਸੂਸ ਹੁੰਦੀ ਹੈ। ਕਹਿੰਦੇ ਨੇ ਇਸ ਰਸਤੇ ਤੋਂ ਲੋਕ ਛੋਟੀ ਗਲੀਆਂ 'ਚ ਲੰਘ ਕੇ ਸ਼ਹਿਰ ਅੰਦਰ ਆਉਂਦੇ ਸਨ। ਇੱਥੇ ਬੈਠੇ ਪੁਰਾਣੇ ਬਜ਼ੁਰਗਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਨਾਲ ਹੀ ਪੁਰਾਣੀਆਂ ਇਮਾਰਤਾਂ ਤੇ ਉਹਨਾਂ ਦੇ ਝਰੋਕੇ। ਇਹਨਾਂ ਗਲੀਆਂ ਦੇ ਵਿੱਚ ਜਦੋਂ ਤੁਸੀਂ ਆਉਂਦੇ ਹੋ ਤੇ ਇੱਥੋਂ ਦਾ ਵਿਰਸਾ ਤੇ ਇੱਥੋਂ ਦੇ ਲੋਕ, ਉਹਨਾਂ ਦੀ ਮੁਹੱਬਤ ਤੇ ਉਹਨਾਂ ਦਾ ਪਿਆਰ ਤੁਹਾਨੂੰ ਮਹਿਸੂਸ ਕਰਾਉਂਦਾ ਹੈ ਕਿ ਤੁਸੀਂ ਵਾਕਈ ਹੀ ਲਾਹੌਰ ਆਏ ਹੋ। ਅੱਜ ਲਾਹੌਰ ਦੀ ਦੀਵਾਰਾਂ 'ਚ ਇਹ ਦਰਵਾਜ਼ਾ ਤੇ ਨਹੀਂ ਮੌਜੂਦ, ਪਰ ਇਸ ਦਾ ਨਾਂ ਅੱਜ ਵੀ ਲਾਹੌਰ ਦੀ ਰੂਹ ਵਿੱਚ ਗੂੰਜਦਾ ਹੈ। ਇਹ ਦਰਵਾਜ਼ਾ ਉੱਥੇ ਸੀ ਜਿੱਥੋਂ ਸ਼ਾਲਮੀ ਬਾਜ਼ਾਰ ਦੀ ਰੌਣਕ ਸ਼ੁਰੂ ਹੁੰਦੀ ਹੈ। ਇੱਕ ਵੇਲਾ ਸੀ ਜਦੋਂ ਇਹ ਪੁਰਾਣੇ ਲਾਹੌਰ ਦਾ ਸਭ ਤੋਂ ਵੱਡਾ ਤਜਾਰਤੀ ਮਰਕਜ਼ ਹੁੰਦਾ ਸੀ। ਅੱਜ ਜਦੋਂ ਤੁਸੀਂ ਇਹਨਾਂ ਦੁਕਾਨਾਂ, ਪਲਾਜ਼ਿਆਂ ਤੇ ਰੇਹੜੀਆਂ ਨੂੰ ਵੇਖਦੇ ਹੋ, ਲੱਗਦਾ ਹੈ ਜਿਵੇਂ ਇਹ ਜ਼ਮੀਨ ਅੱਜ ਵੀ ਪੁਰਾਣੇ ਲਾਹੌਰ ਦਾ ਦਿਲ ਸੰਭਾਲ ਕੇ ਬੈਠੀ ਹੈ। ਨਾਸ਼ਤੇ ਦੀ ਰੇਹੜੀ ਤੋਂ ਉੱਠਦੀ ਖੁਸ਼ਬੂ ਤੇ ਜ਼ਮੀਨ ਤੇ ਲੱਗੇ ਸਟਾਲ ਤੇ ਲੋਕਾਂ ਦਾ ਮੇਲ ਜੋਲ, ਇਹ ਸਭ ਸ਼ਾਹ ਆਲਮੀ ਦੇ ਪੁਰਾਣੇ ਰੰਗ ਯਾਦ ਕਰਾਉਂਦੇ ਨੇ। ਕਹਿੰਦੇ ਨੇ ਸ਼ਾਹ ਆਲਮੀ ਦਾ ਨਾਮ ਮੁਗਲ ਬਾਦਸ਼ਾਹ ਸ਼ਾਹ ਆਲਮ ਤੋਂ ਪਿਆ ਹੈ ਤੇ ਲਾਹੌਰ ਦਾ ਸ਼ਾਹ ਆਲਮੀ ਗੇਟ ਉਹ ਦਰਵਾਜ਼ਾ ਸੀ ਜਿੱਥੋਂ ਸੌਦਾਗਰ ਤੇ ਮੁਸਾਫਰ ਤੇ ਕਾਰਵਾਨ ਆਉਂਦੇ ਜਾਂਦੇ ਸਨ। ਇੱਥੇ ਇੱਕ ਹਵੇਲੀ ਵੀ ਮੌਜੂਦ ਹੈ ਜਿਹੜੀ ਸ਼ੋਰ ਵਾਲੇ ਸ਼ਹਿਰ ਵਿੱਚ ਇੱਕ ਪੁਰਾਣੀ ਯਾਦ ਵਿੱਚ ਜਿਉਂਦੀ ਪਈ ਹੈ। ਵਕਤ ਦੇ ਨਾਲ ਦਰਵਾਜ਼ਾ ਤੇ ਮਿਟ ਗਿਆ, ਪਰ ਇਹ ਬਾਜ਼ਾਰ ਲਾਹੌਰ ਦੀ ਰੂਹ ਦਾ ਹਿੱਸਾ ਬਣ ਗਿਆ। ਹਰ ਇੱਕ ਰੇਹੜੀ, ਹਰ ਇੱਕ ਦੁਕਾਨ ਤੇ ਹਰ ਇੱਕ ਚਿਹਰਾ ਇੱਕ ਕਹਾਣੀ ਸੁਣਾਉਂਦਾ ਹੈ। ਅੱਜ ਦਰਵਾਜ਼ਾ ਨਹੀਂ ਮੌਜੂਦ ਇੱਥੇ, ਪਰ ਉਸ ਦਾ ਨਿਸ਼ਾਨ ਜ਼ਰੂਰ ਹੈ। ਇਹ ਨਿਸ਼ਾਨ ਲਾਹੌਰ ਦੇ ਉਸ ਦੌਰ ਦਾ ਸਬੂਤ ਹੈ ਜਿੱਥੇ ਤਹਿਜ਼ੀਬ, ਤਿਜਾਰਤ ਤੇ ਰੂਹਾਨੀਅਤ ਇੱਕ ਜਿਹੀ ਚੀਜ਼ ਬਣ ਗਏ ਸਨ। ਸ਼ਾਹ ਆਲਮੀ ਗੇਟ ਲਾਹੌਰ ਦਾ ਉਹ ਪੰਨਾ ਜਿੱਥੇ ਸ਼ੋਰ ਵਿੱਚ ਵੀ ਤਾਰੀਖ ਬੋਲਦੀ ਹੈ ਤੇ ਤਾਰੀਖ ਵਿੱਚ ਵੀ ਲਾਹੌਰ ਦੀ ਧੜਕਣ ਸੁਣਾਈ ਦਿੰਦੀ ਹੈ। ਇਹ ਹੈਗੇ ਸਨ ਲਾਹੌਰ ਦੇ 13 ਵਿੱਚੋਂ 6 ਪੁਰਾਣੇ ਦਰਵਾਜ਼ੇ। ਦਿੱਲੀ ਦਰਵਾਜ਼ਾ, ਅਕਬਰੀ ਦਰਵਾਜ਼ਾ, ਮੋਰੀ ਦਰਵਾਜ਼ਾ, ਲੋਹਾਰੀ ਗੇਟ, ਬਾਟੀ ਗੇਟ ਤੇ ਸ਼ਾਹ ਆਲਮੀ ਦਰਵਾਜ਼ਾ। ਹਰ ਦਰਵਾਜ਼ਾ ਲਾਹੌਰ ਦੀ ਇੱਕ ਨਵੀਂ ਕਹਾਣੀ, ਇੱਕ ਨਵਾਂ ਰੰਗ ਤੇ ਇੱਕ ਪੁਰਾਣੀ ਯਾਦ ਸੰਭਾਲ ਕੇ ਬੈਠਾ ਹੈ। ਬਾਕੀ 7 ਦਰਵਾਜ਼ਿਆਂ ਦੀ ਸੈਰ ਅਸੀਂ ਅਗਲੇ ਹਿੱਸੇ ਵਿੱਚ ਕਰਾਂਗੇ, ਜਿੱਥੇ ਹੋਰ ਵੀ ਅਜੀਬ, ਦਿਲਚਸਪ ਤੇ ਵਿਰਸੇ ਨਾਲ ਭਰੀਆਂ ਕਹਾਣੀਆਂ ਤੁਸੀਂ ਵੇਖ ਤੇ ਸੁਣ ਸਕਦੇ ਹੋ। ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਤੁਹਾਡੀ ਸਪੋਰਟ ਹੀ ਸਾਡੇ ਲਈ ਸਭ ਤੋਂ ਵੱਡੀ ਤਾਕਤ ਹੈ। ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ, ਜਦੋਂ ਲਾਹੌਰ ਦੀ ਕਹਾਣੀ ਦਾ ਦੂਜਾ ਵਰਕਾ ਖੋਲਾਂਗੇ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ, ਇਸ ਤੋਂ ਵੱਧ ਕੇ ਆਪਣੇ ਆਵਾਨ ਗਵਾਣ ਦਾ। ਰੱਬ ਰਾਖਾ।